बिस्मिल्लाहिर्रहमानिर्रहीम। कूक फरीदा कूक तू ज्यों राखा ज्वार, जब लग टांडा ना गिरे तब लग कूक पुकार। तो जी सज्जनों, बेलियो मित्रों, अज असी मरी च मौजूद हाँ। स्काउट का कैंप इत्थे चल रहा है, यह तुसीं देख सकते हो। तोड़म तोड़ जिहड़ा ना जी मतलब कैंप लगे ने, यह उपर वाला हिस्सा है, यह नाल पुरानियां बिल्डिंगां ने, यह चढ़ाई है ते इत्थे स्काउट्स कैंप लगा है। ਤੇ ਇਹ ਤੁਸੀਂ ਵੇਖ ਸਕਦੇ ਹੋ ਕਿ ਮਰੀ ਦਾ ਜਿਹੜਾ ਵਿਊ ਹੈ, ਇੱਥੇ ਥੱਲੇ ਵੀ ਕੈਂਪ ਹੀ ਕੈਂਪ ਨੇ। ਇਹ ਇੱਕ ਏਰੀਆ, ਦੂਸਰਾ ਏਰੀਆ ਗਰਾਊਂਡ ਲੰਘ ਕੇ ਦੂਸਰੇ ਪਾਸੇ ਵੀ ਕੈਂਪ ਨੇ। ਇਹ ਤੁਸੀਂ ਦੇਖ ਸਕਦੇ ਹੋ, ਇੱਕ ਬਿਲਡਿੰਗ ਵੀ ਹੈ ਤੇ ਇਹ ਸਾਹਮਣੇ ਮਰੀ ਦੀ ਪਹਾੜੀਆਂ ਨਜ਼ਰ ਆ ਰਹੀਆਂ ਨੇ। ਇਹ ਚੀੜ ਦੇ ਦਰਖਤ ਵੀ ਨੇ ਤੇ ਬਹੁਤ ਜ਼ਿਆਦਾ ਇੱਥੇ ਚੀੜ ਦਾ ਬੂਟਾ ਹੈ, ਬਹਾਰ ਹੈ ਮਾਸ਼ਾਅੱਲਾ। ਪਿਛਲੀ ਰਾਤ ਇੱਥੇ ਕਾਫੀ ਮੀਂਹ ਵਸਿਆ, ਦਿਨ ਨੂੰ ਹੀ ਵਸਿਆ, ਕੱਲ ਪੀਰ ਨੂੰ, ਅੱਜ ਮੰਗਲ ਹੈ ਤੇ ਤੁਸੀਂ ਵੇਖ ਸਕਦੇ ਹੋ। ਬਾਕੀ ਇਹ ਫਜ਼ਾਈ ਨਜ਼ਾਰਾ ਹੈ। ਅੱਜ ਵੀ ਸਵੇਰੇ ਸਵੇਰੇ ਇੱਥੇ ਬਾਰਿਸ਼ ਹੋਈ ਹੈ ਤੇ ਹੁਣ ਫਿਰ ਪੇਸ਼ਨ ਗੋਈ ਹੈ ਮੀਂਹ ਵਸਣ ਦੀ। ਤੇ ਇਹ ਮੁਖਤਲਿਫ ਸਕੂਲਾਂ ਦੇ ਜਿਹੜੇ ਬਾਲ ਨੇ, ਬੱਚੇ, ਉਹ ਵੀ ਆਏ ਹੋਏ ਨੇ। ਮੁਜ਼ੱਫਰਗੜ੍ਹ ਤਹਿਸੀਲ ਜਤੋਈ ਤੋਂ ਇੱਕ ਬੱਚਾ ਇੱਥੇ ਫਿਰ ਰਿਹਾ ਸੀ ਤੋਂ ਦੱਸ ਰਿਹਾ ਸੀ ਕਿ ਮੈਂ ਉੱਥੋਂ ਆਇਆ ਵਾਂ। ਬਾਕੀ ਪੰਜਾਬ ਦੇ ਹਰ ਜ਼ਿਲ੍ਹੇ, ਹਰ ਤਹਿਸੀਲ ਦੀ ਨੁਮਾਇੰਦਗੀ ਇੱਥੇ ਮੌਜੂਦ ਹੈ। ਇਹ ਸਾਹਮਣੇ ਤੁਸੀਂ ਪਹਾੜੀ ਦੇਖ ਰਹੇ ਹੋ, ਇਹ ਮੈਂ ਫੋਕਸ ਕੀਤਾ ਹੈ। ਬੱਚਿਆਂ ਲਈ ਬਹੁਤ ਜ਼ਬਰਦਸਤ ਇੰਜੋਏਮੈਂਟ ਹੈ। ਕੁਛ ਦੋਸਤ ਜਿਹੜੇ 50+ ਨੇ, ਉਹਨਾਂ ਦਾ ਆਖਣਾ ਹੈ ਕਿ ਸਾਨੂੰ ਜ਼ਰਾ ਚੜ੍ਹਾਈ ਲਿਥਾਈ 'ਚ ਪ੍ਰੋਬਲਮ ਹੈ, ਕਿਉਂਕਿ ਜ਼ਰਾ ਏਜ ਦੇ ਨਾਲ ਨਾਲ ਕਪੈਸਿਟੀ ਜਿਸਮ ਦੀ ਘਟ ਜਾਂਦੀ ਹੈ ਚੜ੍ਹਾਈ ਲਿਥਾਈ ਤੋਂ। ਅਤੇ ਜ਼ਾਹਿਰ ਹੈ ਇੱਥੇ ਤਾਂ ਚੜ੍ਹਾਈ ਵੀ ਹੈ ਅਤੇ ਲਿਥਾਈ ਵੀ ਹੈ। ਅਤੇ ਇੱਥੇ ਮੁਖਤਲਿਫ ਜਿਹੜੇ ਖੈਮੇ ਨੇ, ਉਹਨਾਂ ਦਾ ਇੱਕ ਨਾਂ ਰੱਖਿਆ ਗਿਆ ਹੈ। ਕਿਸੇ ਦਾ ਨਾਂ ਸ਼ਾਹੀਨ ਪੈਟਰੋਲ ਹੈ, ਉਹ ਇੱਕ। ਕਿਸੇ ਦਾ ਨਾਂ ਕੋਈ ਆਪਣਾ ਪਰਿੰਦੇ ਦੇ ਨਾਂ 'ਤੇ ਵੇ, ਕਿਸੇ ਹੋਰ ਪਰਿੰਦੇ ਦੇ ਨਾਂ 'ਤੇ। ਅਤੇ ਇਹ ਜਿਹੜਾ ਸਾਡਾ ਪੈਟਰੋਲ ਕੈਂਪ ਹੈ, ਇਹਦਾ ਨਾਂ ਟੱਗਾ ਰੱਖਿਆ ਗਿਆ। ਯਾਨੀ ਟੱਗਾ ਜਿਹੜਾ ਜ਼ਮੀਨ ਚੀਰ ਕੇ ਫਸਲ ਸ਼ੁਰੂ ਤੋਂ ਉਗਾਉਂਦਾ ਰਿਹਾ, ਕਿਉਂਕਿ ਪਾਕਿਸਤਾਨ ਜ਼ਰੀ ਮੁਲਕ ਹੈ ਔਰ ਪੰਜਾਬ ਦਾ ਜਿਹੜਾ ਇੱਕ ਅਹਿਮ ਏਰੀਆ ਮਰੀ ਵੀ, ਇਹ ਵੀ ਪੰਜਾਬ ਵਿੱਚ ਵਾਕਿਆ। ਪੰਜਾਬ ਵੀ ਜ਼ਰੀ ਇਲਾਕਾ ਹੈ ਅਤੇ ਇਸ ਲਈ ਟੱਗੇ ਦੀ ਬਹੁਤ ਅਹਿਮੀਅਤ ਹੈ ਅਤੇ ਇਸ ਦਾ ਨਾਂ ਬੁੱਲ ਹੈ, ਪੈਟਰੋਲ, ਬੁੱਲ ਪੈਟਰੋਲ। ਅਤੇ ਸੋ ਇਹਦਾ ਨਾਂ ਰੱਖਿਆ ਗਿਆ ਕਿ ਟੱਗਾ ਜਿਹੜਾ ਜ਼ਮੀਨ ਚੀਰ ਕੇ ਜਿਹਦੇ ਜ਼ਰੀਏ ਹਲ ਵਾਹਿਆ ਜਾਂਦਾ ਸੀ ਅਤੇ ਉਹਦੀ ਇੱਕ ਆਪਣੀ ਅਹਿਮੀਅਤ ਹੈ। ਇਸ ਤੋਂ ਇਲਾਵਾ ਗਾਂ ਦਾ ਦੁੱਧ ਬਹੁਤ ਮੁਫੀਦ ਹੈ, ਮੱਝ ਦੇ ਦੁੱਧ ਨਾਲੋਂ ਵੀ ਜ਼ਿਆਦਾ ਉਹਦੀ ਅਹਿਮੀਅਤ ਹੈ ਔਰ ਬਹੁਤ ਜ਼ਿਆਦਾ ਸ਼ਫਾ ਹੈ ਉਹਦੇ 'ਚ। ਅਤੇ ਬਾਕੀ ਟੱਗਾ ਮਾਲ ਬਰਦਾਰੀ ਦਾ ਕੰਮ ਵੀ ਕਰਦਾ ਹੈ, ਮਤਲਬ ਉਹਦੇ ਜ਼ਰੀਏ ਮੁਖਤਲਿਫ ਕੰਮ ਕੀਤੇ ਜਾਂਦੇ ਨੇ। ਪੁਰਾਣੇ ਜ਼ਮਾਨੇ 'ਚ ਖੂਹ ਗੇੜਨ ਵਾਸਤੇ, ਖੂਹ ਚਲਾਉਣ ਵਾਸਤੇ ਵੀ ਟੱਗੇ ਵਰਤੇ ਜਾਂਦੇ ਸਨ, ਉਹਨਾਂ ਨੂੰ ਬਲਦ ਆਖਿਆ ਜਾਂਦਾ ਸੀ। ਅਤੇ ਬਾਕੀ ਜ਼ਮੀਨ ਦਾ ਸੀਨਾ ਚੀਰ ਕੇ ਹਲ ਵਾਹਿਆ ਜਾਂਦਾ ਹੈ ਅਤੇ ਟੱਗੇ ਉਸ ਵੱਲ ਨਾਲ ਇਸਤੇਮਾਲ ਹੁੰਦੇ। ਹੁਣ ਟਰੈਕਟਰ ਹੈ, ਜਦੀਦ ਦੌਰ ਆ ਗਿਆ। ਟਰੈਕਟਰ, ਹੱਲਾਂ, ਟਰਾਲੀ ਔਰ ਰੈਪਰ, ਹੋਰ ਮਸ਼ੀਨਾਂ, ਸਾਰਾ ਮਤਲਬ ਹੁਣ ਸਿਲਸਿਲਾ ਜਦੀਦ ਹੋ ਗਿਆ। ਬਹਰਹਾਲ ਇਹ ਨਜ਼ਾਰਾ ਹੈ। ਅਸੀਂ ਮਜ਼ੀਦ ਵੀਡੀਓ ਬਣਾ ਕੇ ਆਨ ਏਅਰ ਕਰਦੇ ਰਹਾਂਗੇ। ਫਿਲਹਾਲ ਇਹ ਨਜ਼ਾਰਾ ਤੁਸੀਂ ਵੇਖ ਸਕਦੇ ਹੋ। ਇੱਥੇ ਸਿਗਨਲ ਦਾ ਬਹੁਤ ਪ੍ਰੋਬਲਮ ਹੈ। ਅਕਸਰ ਨੈੱਟ ਦੇ ਸਿਗਨਲ ਨਹੀਂ ਹੁੰਦੇ, ਬਾਅਦ ਕਾ ਸਿਮ ਦੇ ਵੀ ਸਿਗਨਲ ਨਹੀਂ ਹੁੰਦੇ। ਦੋਸਤ ਕਾਲ ਕਰਨ, ਕਾਲ ਕੱਟੀ ਜਾਂਦੀ, ਜਾਂ ਅਸੀਂ ਕਰ ਰਹੇ ਹੁੰਦੇ ਹਾਂ ਉਹਨਾਂ ਨੂੰ, ਤਾਂ ਕੱਟੀ ਜਾਂਦੀ ਹੈ। ਤਾਂ ਉਹ ਸਮਝਦੇ ਨੇ ਸ਼ਾਇਦ ਅਸੀਂ ਮਿਸਟਰਿੰਗ ਰੱਖ ਕੇ ਕਰਕੇ ਨੱਸ ਜਾਂਦੇ ਹਾਂ, ਜਦ ਕਿ ਮਿਸਟਰਿੰਗ ਦਾ ਨਹੀਂ ਇਸ਼ੂ ਇਹ ਹੋਵੇ ਕਿ ਇੱਥੇ ਸਿਗਨਲ ਦਾ ਬੜਾ ਪ੍ਰੋਬਲਮ। ਮੀਂਹ ਵਸ ਜਾ ਬਿਲਕੁਲ ਹੀ ਸਿਗਨਲ ਗਾਇਬ ਹੋ ਜਾਂਦੇ ਨੇ। ਬਹਰਹਾਲ ਹਰ ਮਾਹੌਲ ਨੂੰ ਜਿਹੜਾ ਨਾ ਜੀ ਉਹ ਇੰਜੋਏ ਕਰੋ। ਔਰ ਇੱਥੇ ਮਾਸ਼ਾਅੱਲਾ ਬਿਲਕੁਲ ਹਬਸ ਨਹੀਂ ਹੈ। ਮਰੀ ਹੈ, ਲਾਹੌਰ ਹੈ, ਡਸਕਾ ਹੈ, ਸਿਆਲਕੋਟ ਹੈ, ਗੁਜਰਾਂਵਾਲਾ ਹੈ, ਜਤੋਈ ਹੈ, ਮੁਜ਼ੱਫਰਗੜ੍ਹ ਹੈ, ਮੁਲਤਾਨ ਹੈ। ਯਾਨੀ ਹਰ ਇਲਾਕੇ ਦੀ ਆਪਣੀ ਇੱਕ ਖਸੂਸੀਅਤ ਹੈ। ਮੁਲਤਾਨ ਸੋਨ ਹਲਵਾ ਹੈ, ਠੀਕ ਹੈ ਨਾ ਜੀ। ਲਾਹੌਰ 'ਚ ਮੀਨਾਰ ਪਾਕਿਸਤਾਨ ਹੈ
ਦਾਤਾ ਸਾਹਿਬ ਦਾ ਮਜ਼ਾਰ ਹੈ, ਸ਼ਾਹ ਹੁਸੈਨ ਮਾਧੂ ਲਾਲ ਹੁਸੈਨ ਲਾਹੌਰੀ ਦਾ ਮਜ਼ਾਰ ਹੈ, ਮਰੀ 'ਚ ਪਹਾੜੀਆਂ ਨੇ, ਚੀੜ ਦੇ ਵੱਡੇ ਵੱਡੇ ਬੂਟੇ ਨੇ, ਇਸਲਾਮਾਬਾਦ ਵਿੱਚ ਫੈਸਲ ਮਸਜਿਦ ਹੈ, ਤੇ ਹਜ਼ਰਤ ਪੀਰ ਸੈਯਦ ਮੇਹਰ ਅਲੀ ਸ਼ਾਹ ਸਾਹਿਬ ਦਾ ਮਜ਼ਾਰ ਗੋਲਡਾ ਸ਼ਰੀਫ ਵਿੱਚ ਹੈ, ਤੇ ਇਮਾਮ ਮਰੀ ਸਰਕਾਰ ਦਾ ਮਜ਼ਾਰ ਹੈ। ਤੇ ਬਹਰਹਾਲ ਹਰ ਇਲਾਕੇ ਦੀ ਆਪਣੀ ਇੱਕ ਖਾਸ ਕੁਆਲਿਟੀ, ਉਹਦੀ ਖਸੂਸੀਅਤ ਹੈ, ਉਹਦੇ ਆਪਣੇ ਗੁਣ ਨੇ। ਤੇ ਇਹ ਨਜ਼ਾਰੇ ਤੁਸੀਂ ਵੇਖੋ ਮਾਸ਼ਾਅੱਲਾ ਬਹੁਤ ਜ਼ਬਰਦਸਤ। ਮੈਂ ਜ਼ਰਾ ਉਚਾਈ ਤੇ ਆ ਕੇ ਮਜ਼ੀਦ ਤੁਹਾਨੂੰ ਕੁਛ ਚੀਜ਼ਾਂ ਵਿਖਾਉਣਾ ਚਾਹ ਰਿਹਾ, ਕੁਛ ਬਿਲਡਿੰਗਾਂ। ਇਹ ਬਿਲਡਿੰਗ ਦੇਖੋ, ਫਜ਼ਾਈ ਨਜ਼ਾਰਾ। ਇਹ ਸਕੂਲਾਂ ਦੇ ਬੱਚੇ ਇੰਜੋਏ ਕਰ ਰਹੇ ਨੇ, ਬਿਹਤਰੀਨ ਉਮਰ ਹੈ ਜੀ ਇਹ ਇੰਜੋਏ ਕਰਨ ਦੀ, ਬਹੁਤ ਵਧੀਆ। ਜਿੰਨੀ ਇੱਥੇ ਬਾਰਿਸ਼ ਕੱਲ੍ਹ ਵਸੀ ਹੈ, ਜੇਕਰ ਇੱਥੇ ਵੀ ਜਿਸ ਤਰ੍ਹਾਂ ਸਾਹਮਣੇ ਇੱਕ ਤਲਾਬ ਜਿਹਾ ਹੈ, ਇੱਥੇ ਵੀ ਛੱਪੜ ਬਣਾਇਆ ਜਾਏ ਤਾਂ ਪਾਣੀ ਸਟੋਰ ਕੀਤਾ ਜਾ ਸਕਦਾ। ਛੋਟੇ ਛੋਟੇ ਛੱਪੜ ਬਣ ਜਾਣ ਤਾਂ ਪਾਣੀ ਜਿਹੜਾ ਇੰਨੀ ਮੀਂਹ ਵਸਿਆ ਉਹ ਸਟੋਰ ਹੋ ਸਕਦਾ, ਪਾਣੀ ਜ਼ਖੀਰਾ ਕੀਤਾ ਜਾ ਸਕਦਾ। ਬੱਚਿਆਂ ਦੇ ਕੈਂਪ ਨੇ ਮੋਸਟਲੀ ਸਕੂਲਾਂ ਤੋਂ, ਪੰਜਾਬ ਦੇ ਦੂਰ ਦਰਾਜ਼ ਦੇ, ਮੁਲਤਾਨ, ਮੁਜ਼ੱਫਰਗੜ੍ਹ ਹਰ ਥਾਂ ਤੋਂ ਆਏ ਨੇ, ਗੁਜਰਾਤ, ਪਿੰਡੀ ਔਰ ਗੁਜਰਾਂਵਾਲਾ, ਖਾਨੇਵਾਲ, ਲਈਆ, ਪੱਖਰ, ਮੀਆਂ ਅਲੀ, ਹਰ ਇਲਾਕੇ ਤੋਂ ਆਏ ਨੇ। ਲਓ ਜੀ ਬਹੁਤ ਵਧੀਆ। ਲਓ ਜੀ ਮਜ਼ੀਦ ਵੀ ਵੀਡੀਓਜ਼ ਆਨ ਏਅਰ ਕਰਦੇ ਰਹਾਂਗੇ। ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ।